ਜਦੋਂ ਬੱਬਰੀ ਮਸਜਿਦ ਗਿਰਾਈ ਗਈ ਹੈ, ਸ਼ਹੀਦ ਕੀਤੀ ਹੈ, ਅਸੀਂ ਜਾ ਕੇ ਗ੍ਰਿਫਤਾਰੀਆਂ ਦਿੱਤੀਆਂ ਹੈਗੀਆਂ। 1984 ਦਾ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਇੰਡੀਆ ਨੇ ਅਟੈਕ ਕੀਤਾ, ਉਹਦੀ ਮਾਫੀ ਇੰਡੀਆ ਦੀ ਪਾਰਲੀਮੈਂਟ ਨੇ ਅਜੇ ਤੱਕ ਨਹੀਂ ਮੰਗੀ। ਪਾਰਲੀਮੈਂਟ ਸਿੱਖ ਕੌਮ ਤੋਂ ਮਾਫੀ ਮੰਗੇ, ਜਿਵੇਂ ਜਾਪਾਨ ਦੀ ਪਾਰਲੀਮੈਂਟ ਨੇ ਤੇ ਜਰਮਨ ਦੀ ਪਾਰਲੀਮੈਂਟ ਨੇ ਯਹੂਦੀਆਂ ਤੋਂ ਮਾਫੀ ਮੰਗੀ ਹੈ। ਜਿਹੜਾ ਚੀਫ ਜੱਜ ਮੁਸਲਮਾਨ ਸੀ, ਉਸਨੇ ਭੁੱਲਰ ਸਾਹਿਬ ਨੂੰ ਬਿਲਕੁਲ ਜੜੋਂ ਰਿਹਾ ਕਰਤਾ, ਕਹਿੰਦਾ ਕੱਢੋ ਚਾਬੀਆਂ, ਲਾਹੋ ਇਹਦੀਆਂ ਹੱਥਕੜੀਆਂ ਤੇ ਜਾਏ। ਪਰ ਜਿਹੜੇ ਦੂਜੇ ਦੋ ਜੱਜ ਸੀਗੇ, ਉਹਨਾਂ ਨੇ ਫਾਂਸੀ ਦੇ ਹੁਕਮ ਕਰਤੇ। ਤੇ ਬਾਦਲ ਸਾਹਿਬ ਦੇ ਵੇਲੇ ਰਾਜੋਵਾਲ ਸਾਹਿਬ ਦੀ ਫਾਂਸੀ ਦੇ ਖਿਲਾਫ ਅਸੀਂ ਮੁਜ਼ਾਹਰੇ ਕਰ ਰਹੇ ਸੀਗੇ। ਉਸ ਵੇਲੇ ਸੁਖਬੀਰ ਸਿੰਘ ਤੇ ਬਾਦਲ ਸਾਹਿਬ ਨੇ ਸਾਨੂੰ ਫੜ ਕੇ 2 ਮਹੀਨੇ ਬਠਿੰਡੇ ਦੀ ਜੇਲ੍ਹ ਦੇ ਵਿੱਚ ਦਿੱਤਾ ਸੀਗਾ। ਇਹ ਜਿਹੜਾ ਨਵਾਂ ਪਿਆਰ ਬਾਦਲਾਂ ਦੇ ਵਿੱਚ ਉੱਭਰਿਆ ਹੈ, ਇਹ ਬਿਲਕੁਲ ਬਣਾਉਟੀ ਹੈ। ਹਿੰਦੁਸਤਾਨ ਨੂੰ ਕਦੇ ਬਚਾਇਆ ਹੈਗਾ, ਇਹ ਸਿੱਖ ਕੌਮ ਨੇ ਬਚਾਇਆ ਹੈ। ਜੇ ਸਿੱਖਾਂ ਦੀ ਇਮਦਾਦ ਹੁਕੂਮਤ ਨੂੰ ਖਤਮ ਹੋ ਗਈ ਤਾਂ ਫਿਰ ਤੁਸੀਂ ਗੁਲਾਮ ਹੋ ਜਾਓਗੇ। ਸਤਿਕਾਰਯੋਗ ਸੰਗਰੂਰ ਦੀ ਪ੍ਰੈਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਦਾਰ ਗੁਰਦੀਪ ਸਿੰਘ, ਸਰਦਾਰ ਬਹਾਦਰ ਸਿੰਘ, ਈਸਰੂ ਸਾਹਿਬ, ਲੋਕ ਲਹਿਰ ਦੇ ਨੁਮਾਇੰਦੇ ਸਾਰੇ ਇੱਥੇ ਆਏ ਹੈ ਤੇ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੱਕ ਦੇ ਵਿੱਚ ਇਹਨਾਂ ਨੇ ਸਾਡੀ ਇਮਦਾਦ ਕੀਤੀ ਹੈ ਔਰ ਪ੍ਰੈਸ ਅੱਗੇ ਬੇਨਤੀ ਵੀ ਕੀਤੀ ਹੈ। ਤੁਹਾਨੂੰ ਪਤਾ ਹੈ ਕਿ ਪੰਥ ਅੱਜ ਪਾਰਲੀਮੈਂਟ ਦੇ ਵਿੱਚ ਨਹੀਂ ਹੈ, ਪੰਥ ਅੱਜ ਅਸੈਂਬਲੀ ਦੇ ਵਿੱਚ ਨਹੀਂ ਹੈ, ਤੇ ਪੰਥ ਦੀ ਮਜਬੂਰੀ ਹੈ ਕਿ ਅਸੀਂ ਪਾਰਲੀਮੈਂਟ ਤੇ ਅਸੈਂਬਲੀ ਦੇ ਵਿੱਚ ਜਾਈਏ ਤੇ ਜਿਹੜੇ ਸਾਡੇ ਮਸਲੇ ਹੈਗੇ ਹੈ, ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਜਿਹਦੇ ਇਲੈਕਸ਼ਨ 11 ਸਾਲ ਤੋਂ ਨਹੀਂ ਹੋਏ, ਉਹ ਕਰਾਈਏ। ਜਿਹੜੇ ਸਾਡੇ ਨੌਜਵਾਨ ਸੰਦੀਪ ਸਿੰਘ ਸਿੱਧੂ ਤੇ ਮੂਸੇਵਾਲ ਸਾਹਿਬ ਸਰਕਾਰ ਦੇ ਰਾਹੀਂ ਸਾਜ਼ਿਸ਼ ਦੇ ਨਾਲ ਉਹਨਾਂ ਨੂੰ ਮਰਵਾਇਆ ਗਿਆ, ਉਹਦੀ ਗੱਲ ਪਾਰਲੀਮੈਂਟ ਦੇ ਵਿੱਚ ਜਾ ਕੇ ਕਰੀਏ, ਕਿਉਂ ਕਰਕੇ ਇਹ ਸਾਰੇ ਮੁੱਦੇ ਹੈਗੇ ਹੈ ਜਿਹੜੀ ਪਾਰਲੀਮੈਂਟ ਦੇ ਵਿੱਚ ਹੋ ਸਕਦੇ ਹੈ। ਦੂਸਰੀ ਗੱਲ ਹੈ ਕਿ ਜਿਹੜਾ ਮੋਦੀ ਸਰਕਾਰ ਨੇ, RSS ਨੇ ਪੈਗੰਬਰ ਮੁਹੰਮਦ ਸਾਹਿਬ ਦੀ ਬੇਇੱਜ਼ਤੀ ਕੀਤੀ ਹੈ, ਉਹਦੇ ਬਾਰੇ ਅਸੀਂ ਖੰਡਨ ਕੀਤਾ। ਪਰ ਗੱਲ ਇਹ ਹੈ ਕਿ ਜਿਹੜੇ ਮੁਸਲਮਾਨ ਮੁਲਕ ਹੈਗੇ ਹੈ, ਉਹਦੇ ਵਿੱਚ ਕਹਿੰਦੇ ਹੈ ਕਿ ਇੰਡੀਅਨਸ ਨੇ ਮੁਹੰਮਦ ਸਾਹਿਬ ਦੀ ਬੇਅਦਬੀ ਕੀਤੀ ਹੈ। ਮੈਂ ਉਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇੰਡੀਅਨਸ ਨੂੰ ਤੁਸੀਂ ਸਮਝੋ ਜਿਹੜੇ ਵੱਧ ਗਿਣਤੀ ਹਿੰਦੂ ਹੈਗੇ ਹੈ, ਉਹਨਾਂ ਦੇ ਵਿੱਚ ਸਿੱਖ ਨਹੀਂ। ਸਿੱਖ ਇੱਕ ਅਲੱਗਾ ਕੌਮ ਹੈ, ਇੱਕ ਅਲੱਗਾ ਮਜ਼ਹਬ ਹੈ, ਤੇ ਅਸੀਂ ਸਾਰੇ ਮਜ਼ਹਬਾਂ ਦੀ ਪੂਰੀ ਇੱਜ਼ਤ ਕਰਦੇ ਹਾਂ ਤੇ ਮਾਣ ਕਰਦੇ ਹਾਂ। ਤੇ ਸਾਡੀ ਪਾਰਟੀ ਜਦੋਂ ਬੱਬਰੀ ਮਸਜਿਦ ਗਿਰਾਈ ਗਈ ਹੈ, ਸ਼ਹੀਦ ਕੀਤੀ ਹੈ, ਅਸੀਂ ਜਾ ਕੇ ਗ੍ਰਿਫਤਾਰੀਆਂ ਦਿੱਤੀਆਂ ਹੈਗੀਆਂ। ਜਿੱਥੇ ਵੀ ਕਤਲੇਆਮ ਕਸ਼ਮੀਰੀਆਂ ਦੀ ਹੋ ਰਹੀ ਹੈ, ਉੱਥੇ ਵੀ ਅਸੀਂ ਜਾ ਕੇ ਪਤਾ ਲਿਆ। ਜਿੱਥੇ ਜਿੱਥੇ ਜ਼ੁਲਮ ਹੁੰਦੇ ਹੈ, ਅੱਜ ਬੁਲਡੋਜ਼ਰਾਂ ਦੇ ਨਾਲ ਜਿਹੜੇ ਮੁਸਲਮਾਨ ਆਪਣਾ ਗੁੱਸਾ ਕੱਢ ਰਹੇ ਹੈ ਮੁਹੰਮਦ ਸਾਹਿਬ ਦੇ ਬਾਰੇ, ਪ੍ਰਯਾਗ ਦੇ ਵਿੱਚ BJP ਸਰਕਾਰ ਨੇ ਉਹਨਾਂ ਦੇ ਘਰ ਬੁਲਡੋਜ਼ਰਾਂ ਦੇ ਨਾਲ ਢਾਤੇ ਹੈ। ਜਿਹੜੇ ਗਰੀਬ ਮੁਸਲਮਾਨਾਂ ਦੀਆਂ ਬਸਤੀਆਂ UP, ਮੱਧ ਪ੍ਰਦੇਸ਼, ਹਰਿਆਣਾ ਤੇ ਦਿੱਲੀ ਦੇ ਵਿੱਚ ਹੈ, ਉਹ ਵੀ BJP ਸਰਕਾਰਾਂ ਨੇ ਬੁਲਡੋਜ਼ਰਾਂ ਦੇ ਨਾਲ
ਬਿਲਕੁਲ ਪੱਧਰੀਆਂ ਕਰ ਦਿੱਤੀਆਂ ਹੈਗੀਆਂ। ਅੱਜ ਇੱਥੇ ਧਰਮ ਨਿਰਪੱਖਤਾ ਨਹੀਂ ਹੈ। ਇਹ ਸਾਰੀਆਂ ਗੱਲਾਂ ਪਾਰਲੀਮੈਂਟ ਦੇ ਵਿੱਚ ਹੋਣ ਵਾਲੀਆਂ, ਸਾਡੇ ਬੰਦੀਆਂ ਦੀ ਗੱਲ ਹੋਣ ਵਾਲੀ ਹੈ ਜਿਹੜੇ 30-30 ਸਾਲ ਤੋਂ ਜੇਲ੍ਹਾਂ ਦੇ ਵਿੱਚ ਗਏ ਹੈ। ਅਜੇ ਤੱਕ 1984 ਦਾ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਇੰਡੀਆ ਨੇ ਅਟੈਕ ਕੀਤਾ, ਉਹਦੀ ਮਾਫੀ ਇੰਡੀਆ ਦੀ ਪਾਰਲੀਮੈਂਟ ਨੇ ਅਜੇ ਤੱਕ ਨਹੀਂ ਮੰਗੀ। ਇਹ ਜਿਹੜੇ ਮਸਲੇ ਸਿੱਖ ਕੌਮ ਦੇ ਉੱਤੇ ਜ਼ਬਰ ਦੇ ਹੈ, ਇਹ ਪਾਰਲੀਮੈਂਟ ਦੇ ਵਿੱਚ ਜਾ ਕੇ ਪ੍ਰਕਾਸ਼ ਕਰਨ ਦੀ ਲੋੜ ਬਹੁਤ ਜ਼ਰੂਰੀ ਹੈ ਕਿ ਪਾਰਲੀਮੈਂਟ ਸਿੱਖ ਕੌਮ ਤੋਂ ਮਾਫੀ ਮੰਗੇ, ਜਿਵੇਂ ਜਾਪਾਨ ਦੀ ਪਾਰਲੀਮੈਂਟ ਨੇ ਤੇ ਜਰਮਨ ਦੀ ਪਾਰਲੀਮੈਂਟ ਨੇ ਯਹੂਦੀਆਂ ਤੋਂ ਮਾਫੀ ਮੰਗੀ ਹੈ, ਔਰ ਜਿਨ੍ਹਾਂ ਦੇ ਉੱਤੇ ਜੁਰਮ ਕੀਤੇ ਹੈ ਕਿ ਸਾਨੂੰ ਦੂਜੇ ਦੁਨੀਆ ਦੇ ਜੰਗ ਦੇ ਵਿੱਚ ਜਾਪਾਨ ਨੂੰ ਤੇ ਜਰਮਨ ਨੂੰ ਇਹੋ ਜਿਹੇ ਮਨੁੱਖੀ ਜੁਰਮ ਨਹੀਂ ਸੀ ਕਰਨੇ ਚਾਹੀਦੇ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇਹ ਸਾਰੀਆਂ ਗੱਲਾਂ ਹੋਣ ਵਾਲੀਆਂ ਹੈਗੀਆਂ ਦਲੀਲ ਦੇ ਨਾਲ। ਜੇ ਦਲੀਲ ਦੇ ਨਾਲ ਪਾਰਲੀਮੈਂਟ ਦੇ ਵਿੱਚ ਬੰਦੀ ਕੋਈ ਛਡਾ ਸਕਦਾ ਹੈ ਤਾਂ ਮੈਨੂੰ ਉਹਦਾ ਕੋਈ ਇਤਰਾਜ਼ ਨਹੀਂ। ਮੇਰਾ ਰਿਕਾਰਡ ਹੈ ਕਿ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀਗਾ, ਉਸ ਵੇਲੇ ਭੁੱਲਰ ਸਾਹਿਬ ਨੂੰ ਫਾਂਸੀ ਦੇ ਆਰਡਰ ਆ ਗਏ ਸੀਗੇ। ਮੈਂ ਬੇਨਤੀ ਕੀਤੀ ਬਾਦਲ ਸਾਹਿਬ ਨੂੰ, ਢੀਂਡਸਾ ਸਾਹਿਬ ਨੂੰ, ਟੋੜਾ ਸਾਹਿਬ ਨੂੰ ਕਿ ਤੁਸੀਂ ਆਓ ਪਾਰਲੀਮੈਂਟ ਦੇ ਵਿੱਚ, ਅਸੀਂ ਹੋਮ ਮਿਨਿਸਟਰ ਅਡਵਾਨੀ ਸਾਹਿਬ ਨੂੰ ਮਿਲੀਏ ਤੇ ਉੱਥੇ ਜਾ ਕੇ ਇਹਦੀ ਫਾਂਸੀ ਦਾ ਹੁਕਮ ਰੱਦ ਕਰਾਈਏ। ਤਾਂ ਮੇਰਾ ਕਹਿਣ ਦਾ ਕਹਿਣ ਦਾ ਮਤਲਬ ਹੈ ਕਿ ਮੈਨੂੰ ਸਾਰੇ ਰਾਹ ਆਉਂਦੇ ਹੈ ਕਿ ਕਿੱਥੇ ਕਿੱਥੇ ਜਾਣਾ। ਤੇ ਸੁਪਰੀਮ ਕੋਰਟ ਨੇ ਵੀ ਭੁੱਲਰ ਸਾਹਿਬ ਦੀ ਫਾਂਸੀ ਦੇ ਵਿੱਚ ਬਹੁਤ ਅਨਿਆਏ ਕੀਤਾ ਸੀਗਾ। ਜਿਹੜਾ ਮੁੱਖ ਜੱਜ ਸੀਗਾ, 3 ਮੈਂਬਰ ਬੈਂਚ ਸੀਗਾ, 3 ਜੱਜ ਸੀਗੇ, ਇੱਕ ਮੁਸਲਮਾਨ ਸੀਗਾ ਜਿਹੜਾ ਬੈਂਚ ਦਾ ਮੁਖੀ ਸੀਗਾ, 2 ਜੱਜ ਸੀ ਜੋ ਸਾਡੇ ਹਿੰਦੂ ਭਰਾ ਸੀਗੇ। ਜਿਹੜਾ ਚੀਫ ਜੱਜ ਮੁਸਲਮਾਨ ਸੀ, ਉਸ ਨੇ ਭੁੱਲਰ ਸਾਹਿਬ ਨੂੰ ਬਿਲਕੁਲ ਜੜੋਂ ਰਿਹਾ ਕਰਤਾ, ਕਹਿੰਦਾ ਕੱਢੋ ਚਾਬੀਆਂ, ਲਾਹੋ ਇਹਦੀਆਂ ਹੱਥਕੜੀਆਂ ਤੇ ਜਾਏ। ਪਰ ਜਿਹੜੇ ਦੂਜੇ 2 ਜੱਜ ਸੀਗੇ, ਉਹਨਾਂ ਨੇ ਫਾਂਸੀ ਦੇ ਹੁਕਮ ਕਰਤੇ। ਹੁਣ ਫਾਂਸੀ ਦੇ ਹੁਕਮ ਦੇ ਉੱਤੇ 3 ਜੱਜਾਂ ਦੀ ਇੱਕ ਸਲਾਹ ਹੋਣੀ ਚਾਹੀਦੀ ਹੈ, ਪਰ 2 ਜੱਜਾਂ ਦੀ ਸਲਾਹ ਦੇ ਉੱਤੇ ਫਾਂਸੀ ਦੇ ਆਰਡਰ ਕਰਨੇ ਅਸੀਂ ਸਮਝਦੇ ਹਾਂ ਕਿ ਇਹ ਮਤਸਵੀ ਆਰਡਰ ਸੀਗੇ ਸੁਪਰੀਮ ਕੋਰਟ ਦੇ, ਜਿਹਦੇ ਖਿਲਾਫ ਅਸੀਂ ਅੱਜ ਤੱਕ ਲੜਦੇ ਰਹੇ ਹਾਂ। ਤੇ ਇਸ ਤਰ੍ਹਾਂ ਰਾਜੋਵਾਲ ਸਾਹਿਬ ਨੂੰ ਜਦੋਂ ਫਾਂਸੀ ਦੇ ਹੁਕਮ ਹੋਏ ਸੀਗੇ, ਆ ਬੈਠੇ ਹੈ ਜਸਕਰਨ ਸਿੰਘ ਜੀ, ਅਸੀਂ 2 ਮਹੀਨੇ ਬਠਿੰਡੇ ਜੇਲ੍ਹ ਦੇ ਵਿੱਚ ਕੈਦ ਕੱਟੀ ਹੈ। ਉਦੋਂ ਰਾਜ ਕਰ ਰਹੇ ਸੀਗੇ ਬਾਦਲ ਸਾਹਿਬ, ਤੇ ਬਾਦਲ ਸਾਹਿਬ ਦੇ ਵੇਲੇ ਰਾਜੋਵਾਲ ਸਾਹਿਬ ਦੀ ਫਾਂਸੀ ਦੇ ਖਿਲਾਫ ਅਸੀਂ ਮੁਜ਼ਾਹਰੇ ਕਰ ਰਹੇ ਸੀਗੇ। ਉਸ ਵੇਲੇ ਸੁਖਬੀਰ ਸਿੰਘ ਤੇ ਬਾਦਲ ਸਾਹਿਬ ਨੇ ਸਾਨੂੰ ਫੜ ਕੇ 2 ਮਹੀਨੇ ਬਠਿੰਡੇ ਦੀ ਜੇਲ੍ਹ ਦੇ ਵਿੱਚ ਦਿੱਤਾ ਸੀਗਾ। ਅੱਜ ਜੇ ਨਵਾਂ ਪਿਆਰ ਉਹਨਾਂ ਨੂੰ ਚੜਿਆ ਹੋਇਆ ਹੈ ਰਾਜੋਵਾਲ ਸਾਹਿਬ ਦਾ, ਪਰ ਯਾਦ ਕਰਨ ਕਿ ਫੇਰ ਅਸੀਂ ਜੇ ਇਹਦੇ ਦੁਖੀ ਹੋਏ ਸੀ, ਸਾਨੂੰ ਜੇਲ੍ਹ ਦਿੱਤੀ 2014 ਦੇ ਵਿੱਚ। ਇਹੀ ਬੀਬੀ ਜੀ ਨੇ ਇਲੈਕਸ਼ਨ ਪਟਿਆਲੇ ਤੋਂ ਲੜੇ ਹੈ, ਇਹਨਾਂ ਨੂੰ ਬਾਦਲਾਂ ਨੇ ਆਪਣੀ ਟਿਕਟ ਨਹੀਂ ਦਿੱਤੀ ਤੇ ਉੱਥੇ ਇੱਕ ਢਿੱਲੋਂ ਸਾਹਿਬ ਨੂੰ ਤਕੜੀ ਦਾ ਨਿਸ਼ਾਨ ਦੇ ਕੇ ਉੱਥੇ ਇਲੈਕਸ਼ਨ ਲੜਾਏ ਗਏ ਹੈ। ਇਹ ਜਿਹੜਾ ਨਵਾਂ ਪਿਆਰ ਬਾਦਲਾਂ ਦੇ ਵਿੱਚ ਉੱਭਰਿਆ ਹੈ, ਇਹ ਬਿਲਕੁਲ ਬਣਾਉਟੀ ਹੈ ਤੇ ਇਹਦਾ ਇਹ ਲੋਕਾਂ ਨੂੰ ਬਿਲਕੁਲ ਅਸਰ ਨਹੀਂ ਹੋਣਾ ਚਾਹੀਦਾ। ਜੇ ਬੰਦੀ ਛਡਾਉਣੇ ਹੈ ਬਰਗਾੜੀ ਦੇ ਵਿੱਚ, ਅੱਜ 340 ਦਿਨਾਂ ਤੋਂ ਸਾਡੀ ਪਾਰਟੀ ਦਾ ਮੋਰਚਾ ਚੱਲੀ ਜਾਂਦਾ ਹੈ। ਰੋਜ਼ 15 ਸਿੰਘ ਸਿੰਘਣੀਆਂ ਗ੍ਰਿਫਤਾਰੀਆਂ ਦੇ ਰਹੇ ਹੈ। ਸੋ ਮੇਰਾ ਮਤਲਬ ਹੈ ਕਿ ਅਸੀਂ ਲੜੀ ਜਾਂਦੇ ਹਾਂ। ਜੇ ਮੈਨੂੰ ਤੁਸੀਂ ਪਾਰਲੀਮੈਂਟ ਦੇ ਵਿੱਚ ਭੇਜੋਗੇ ਤਾਂ ਮੈਨੂੰ ਪਤਾ ਹੈ ਕਿਹੜੇ ਦਰਵਾਜ਼ੇ ਵਿੱਚੋਂ ਕਿਹਨੂੰ ਮਿਲ ਕੇ ਤੇ ਇਹ ਰਾਜੋਵਾਨੀ ਸਾਹਿਬ ਤੇ ਬਾਕੀ ਜਿਹੜੇ 30 ਬੰਦੀ ਹੈ ਉਹਨਾਂ ਨੂੰ ਕਿਵੇਂ ਮੁਕਤ ਕਰਾਉਣਾ। ਮੈਂ ਇਹ ਵੀ ਪਾਰਲੀਮੈਂਟ ਦੇ ਵਿੱਚ ਕਹੂੰਗਾ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੀ ਕੈਦ ਹੋਈ ਸੀਗੀ ਤੇ
ਉਹਨਾਂ ਦੀ ਰਿਹਾਈ ਜਹਾਂਗੀਰ ਬਾਦਸ਼ਾਹ ਨੇ ਕਰਤੀ ਸੀ, ਪਰ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਕਿ ਜਿੰਨਾ ਚਿਰ 52 ਹਿੰਦੂ ਰਾਜੇ ਤੁਸੀਂ ਮੇਰੇ ਨਾਲ ਰਿਹਾ ਨਹੀਂ ਕਰਦੇ, ਉਨਾ ਚਿਰ ਮੈਂ ਤੁਹਾਡੀ ਰਿਹਾਈ ਨਹੀਂ ਲੈਣੀ। तो मेरा मतलब है उस तो बाद 9वें पातशाह ने वो आप जनेऊ नहीं सी पहनते, पर क्यों करके 1.25 मन तोड़ के जनेऊ औरंगजेब तद रोटी खांदा सीगा। ਉਹਦੇ ਪਿੱਛੇ गुरु तेग बहादुर साहब ने अपनी शहादत दे ਦਿੱਤੀ है। तो ये लोगों को पता होना चाहिए अपने इतिहास का कि जे हिंदुस्तान नूं कदे बचाया है, इस सिख कौम ने बचाया है, तो तुहाडे अंग संग रहे है। तो हुण तुसी बिल्कुल वो चीज़ां ना भुल्लो, क्यों करके जे सिखां दी इमदाद हुकूमत नूं खत्म होगी तो फिर तुसी गुलाम हो जाओगे। क्यों करके 2020 दे विच चीन लद्दाख दे विच 900 स्क्वेयर किलोमीटर होर कब्जा कर गया। 1962 ਦੇ ਵਿੱਚ 40,000 ਸਕੁਅਰ ਕਿਲੋਮੀਟਰ ਚੀਨ ਲਦਾਖ ਦਾ ਕਬਜ਼ਾ ਕਰ ਗਿਆ। ਸਿੱਖ ਨੂੰ ਕਿਉਂ ਲਦਾਖ ਪਿਆਰਾ ਹੈ? ਕਿਉਂ ਕਰਕੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਲਦਾਖ 1834 ਦੇ ਵਿੱਚ ਫਤਿਹ ਕੀਤਾ ਸੀ ਤੇ ਲਾਹੌਰ ਦਰਬਾਰ ਸਿੱਖ ਰਾਜ ਦੇ ਨਾਲ ਜੋੜਿਆ ਸੀ। ਇਹ ਸਾਡਾ ਰਾਜ ਹੈ ਜਿਹਦੇ ਪਿੱਛੇ ਅਸੀਂ ਵੀ ਕਹਿੰਦੇ ਹਾਂ कि हिंदुत्व तो अपने बॉर्डर क्यों नहीं साभे जाते। ये सारिया चीज़ां पार्लीमेंट दे विच करन वालियां है। जे होर कोई इत्थे मेरे नाल दा खड़ा ये गल्लां कर लूगा तो फिर आपां देख लैंदे हैं कि जे सारिया गल्लां सिख कौम दीयां कर सकदा। मान साहब पोस्टर के उत्ते जिहड़े अकाली दल वल्लों लाए जा रहे हैं अपनियां फोटोआं नहीं लगाईयां जा रही, सिर्फ राजोआणा जी के उन्होंने सिस्टर की फोटो लगाई जा रही है। तुसीं किस तरह देखते हो कि राजोआणा साहब ने समर्थन क्यों दिता जी उन्होंने? ये बादल साहब अपनिया फोटोआं नहीं लवा रहे, क्यों करके लोगों ने पाड़ देने से पोस्टर। जिदन मेरे घर आए है सुलह करन नूं, रब दा शुक्र है कि मैं कहता इस तरह सुलह नहीं हुंदी, नहीं तो तुसीं जिहड़ी ये फेसबुक वो तो भरिया हुई सी कि सिमरनजीत सिंह मान नूं की हो गया, उसका नवा प्यार किवें बादलों नाल पै गया। सो मेरा मतलब है कि जे बादलों की ते सुखबीर की फोटो इश्तिहार के उत्ते पै जूगी तो वो लोग ऐ लीरा लीरा कर देंगे उन्होंने। इस करके बादल साहब दे शक्ल जां सुखबीर सिंह की शक्ल उत्थे नहीं है, पर बादल साहब बीमार है। असीं रब कोले अरदास करते हैं कि वो ठीक हो जाण। तुहानूं लगदा भी परमिट कर रहे हैं लोगों नूं जेकर पंथ की वोट लैण की गल कर रहे हैं वो ते ਹੁਣ ਵਿੰਗੇ ਟੇਢੇ ਢੰਗ ਦੇ ਨਾਲ ਕਰ ਰਹੇ ਆ। ਹੋਰ ਉਹਨਾਂ ਦੇ ਕੋਲ ਇਸ਼ੂ ਹੈ ਨਹੀਂ। ਸਿੱਖਾਂ ਨੂੰ ਮਰਵਾਇਆ, ਬਲੂ ਸਟਾਰ ਇੰਦਰਾ ਗਾਂਧੀ ਨਾਲ ਮਿਲ ਕੇ ਕਰਾਇਆ, ਲੌਂਗੋਵਾਲ ਟੌੜੇ ਬਾਦਲ ਸਾਰਿਆਂ ਨੇ। ਇਹ ਹੁਣ ਜ਼ਬਰਦਸਤੀ ਪੰਥ ਦੇ ਜਜ਼ਬਾਤਾਂ ਦੇ ਵਿੱਚ ਵੜਨਾ ਚਾਹੁੰਦੇ ਹੈ, ਟੇਢੇ ਦਰਵਾਜ਼ੇ ਵਿੱਚੋਂ ਦੀ, ਜਿਹੜਾ ਇਹ ਉਹ ਦਰਵਾਜ਼ਾ ਬੰਦ ਕਰ ਦਿੱਤਾ। ਤੇ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ ਜੀ, ਕੱਲ ਰਾਜਾ ਵੜਿੰਗ ਨੇ ਉਹ ਪੋਸਟ ਫੋਟੋ ਵੀ ਲਗਾ ਰਹੇ ਨੇ ਆਪਣੇ ਤੇ, ਕਾਂਗਰਸ ਪਾਰਟੀ ਨਾਲ ਉਹ ਜੁੜੇ ਹੋਏ ਸੀਗੇ। ਸਿੱਧੂ ਮੂਸੇਵਾਲੇ ਜੀ ਨੇ ਤੁਹਾਨੂੰ ਸਮਰਥਨ ਕੀਤਾ ਸੀਗਾ, ਕਿਵੇਂ ਦੇਖਦੇ ਹੋ ਵੀ ਇਸ ਤੇ ਰਾਜਨੀਤੀ ਹੋ ਰਹੀ? ਮੇਰਾ ਖਿਆਲ ਹੈ ਜੀ ਆਪਾਂ ਉਹ ਚੀਜ਼ ਕਾਂਗਰਸ ਜੋ ਸਮਝਦੀ ਹੈ ਕਿ ਉਹਨਾਂ ਦੀ ਜਿੱਤ ਹੋ ਜੂ। ਮੂਸੇਵਾਲ ਸਾਹਿਬ ਪੂਰੇ ਪੰਥਕ ਸੀਗੇ, ਉਹਨਾਂ ਦੀ ਬਾਂਹ ਦੇ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਟੈਟੂ ਲੱਗਿਆ ਹੋਇਆ ਸੀਗਾ। ਜਿਹੜੀ ਉਹਨਾਂ ਨੇ ਟਰੋਲੀ ਬਣਵਾਈ ਸੀਗੀ ਉਹਦੇ ਉੱਤੇ AK-47 ਬੜੀਆਂ ਘੱਟ ਕੇ ਲੱਗੀਆਂ ਹੋਈਆਂ ਸੀਗੀਆਂ। ਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਮਾਨ ਸਾਹਿਬ ਮੈਂ ਆਪਣੀ ਨਵੀਂ ਟਰੋਲੀ ਜਿਹੜੀ ਬਣਵਾਈ ਹੈ ਤੇ ਆਪਣਾ ਟਰੈਕਟਰ ਹੈ ਤੁਹਾਨੂੰ ਮਸਤਵਾਣੇ ਤੋਂ ਆਪਣੀ ਟਰੋਲੀ 'ਚ ਚਾੜ ਕੇ ਤੁਹਾਡੇ ਕਾਗਜ਼ DC ਦੇ ਭਰਾ ਕੇ ਆਉਣੇ ਹੈ। ਸੋ ਹੁਣ ਤੁਸੀਂ ਦੱਸੋ ਕਿ ਉਹ ਕਿੱਧਰਲੇ ਪਾਸੇ ਸੀਗੇ। ਉਹ ਸਾਰੀਆਂ ਰਿਕਾਰਡਡ ਚੀਜ਼ਾਂ ਉਹਨਾਂ ਨੇ ਕਿਹਾ ਸੀਗਾ ਕਿ ਹੁਣ ਬਾਪੂ ਮੈਨੂੰ ਮਿਲਣ ਕਦੋਂ ਆਏਗਾ। ਅਗਲੇ ਦਿਨ ਮੈਂ ਚਲਿਆ ਗਿਆ ਜਦੋਂ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਇਹੋ ਜਿਹੇ ਹਾਲਾਤਾਂ ਦੇ ਵਿੱਚ ਮਾਰ ਦਿੱਤਾ ਗਿਆ। ਤੇ ਮੈਂ ਉੱਥੇ ਜਾ ਕੇ ਆਪਣੇ ਆਪ ਨੂੰ ਕਿਹਾ, ਲੋਕਾਂ ਨੂੰ ਕਿਹਾ ਕਿ ਮੈਂ ਤਾਂ ਆ ਗਿਆ, ਬਾਪੂ ਤਾਂ ਆ ਗਿਆ, ਪਰ ਉਹ ਤਾਂ ਚਲਿਆ ਗਿਆ।
ਪਰ ਤੁਸੀਂ ਨਹੀਂ ਸਮਝਦੇ ਵੀ ਫੋਟੋ ਲਾ ਕੇ ਉਹ ਕਰ ਰਹੇ ਨੇ, ਕਾਂਗਰਸ ਨੂੰ ਕੁਝ ਕਹਿਣਾ ਚਾਹੋਗੇ ਜੀ? ਇਹ ਲੋਕ ਬਹੁਤ ਹੁਸ਼ਿਆਰ ਹੈ ਜੀ, ਸਾਰੇ ਸਮਝਦੇ ਆ ਕੀ ਚੀਜ਼ ਹੋ ਰਹੀ ਹੈ। ਉਹਦੇ ਬਾਰੇ ਜਿੰਨੀਆਂ ਮਰਜ਼ੀ ਫੋਟੋਆਂ ਲਾ ਲੈਣ। ਹੁਣ ਜੇ ਬਾਦਲ ਸਾਹਿਬ ਦੀ ਨਹੀਂ ਲੱਗ ਸਕਦੀ ਤੇ ਮੂਸੇਵਾਲ ਸਾਹਿਬ ਦੀ ਤਾਂ ਸਾਡੇ ਦਿਲ ਦੇ ਉੱਤੇ ਚੜ੍ਹੀ ਹੋਈ ਹੈ, ਸਾਰੇ ਅਕਾਲੀ ਦਲ ਅੰਮ੍ਰਿਤਸਰ ਦੇ ਉੱਤੇ, ਤੇ ਉਹਨੂੰ ਕੌਣ ਲਾ ਸਕਦਾ? ਹੁਣ ਕਾਂਗਰਸ ਲਾ ਨਹੀਂ ਸਕਦੀ ਉਸ ਨੂੰ। ਮਾਨ ਸਾਹਿਬ ਕਿਹੜੀ ਧਿਰ ਨਾਲ ਲੜਾਈ ਬੰਦ ਕੇ ਚੱਲ ਰਿਹਾ, ਕਿਉਂਕਿ 10 ਦਿਨ ਹੀ ਹੈਗੇ ਚੋਣ ਮੇਨ ਕਿਹੜੀ ਧਿਰ ਨਾਲ ਟੱਕਰ ਮੰਨ? ਮੇਰਾ ਖਿਆਲ ਗੁਰੂ ਸਾਹਿਬ ਤੋਂ ਮੈਂ ਮਾਫੀ ਮੰਗਦਾ ਜੇ ਮੈਂ ਕਹਾਂ ਕਿ ਅਜੇ ਸਾਡੇ ਮੁਕਾਬਲੇ ਦੇ ਵਿੱਚ ਆਇਆ ਨਹੀਂ ਕੋਈ। ਜੇ ਤੁਹਾਨੂੰ ਪਤਾ ਹੈ ਕਿਸੇ ਦਾ, ਜੋ ਕਰਕੇ ਕਿਸੇ ਦੀ ਵੀ ਕਾਂਗਰਸ ਦੀ, ਬੀਜੇਪੀ, ਆਮ ਆਦਮੀ ਪਾਰਟੀ, ਕਿਸੇ ਦੀ ਮੁਹਿੰਮ ਅਜੇ ਚਾਲੂ ਨਹੀਂ ਹੋਈ। ਪਿੰਡਾਂ ਦੇ ਵਿੱਚ ਪੋਸਟਰ ਜ਼ਰੂਰ ਲਾ ਦਿੱਤੇ ਗਏ ਹੈ ਪਰ ਇਕੱਠ ਨਹੀਂ ਹੋ ਰਹੇ, ਕੋਈ ਉਹਨਾਂ ਦੀਆਂ ਮੀਟਿੰਗ 'ਚ ਜਾ ਨਹੀਂ ਰਿਹਾ ਹੈਗਾ। ਇਹ ਮੇਰੀ ਇਤਲਾਹ ਹੈ, ਬਾਕੀ ਪ੍ਰੈਸ ਨੂੰ ਜ਼ਿਆਦਾ ਪਤਾ ਹੋਊਗਾ ਕਿ ਕਿੰਨੀ ਤੇਜ਼ ਹੈ। ਪ੍ਰੈਸ ਦੱਸ ਸਕਦੀ ਹੈ ਲੋਕਾਂ ਨੂੰ ਕਿ ਉਹ ਕਿੰਨੇ ਕੁ ਪਾਣੀ 'ਚ ਹੈਗੇ ਆ। ਸਰ ਬੀਜੇਪੀ ਜਿਹੜੀ ਲੋਕਾਂ 'ਚ ਲੈ ਕੇ ਜਾ ਰਹੀ ਹੈ, ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਜਾ ਰਹੀ ਹੈ ਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਜਾ ਰਹੀ ਹੈ ਵੀ ਪੰਜਾਬ ਦੀ ਸਥਿਤੀ ਖਰਾਬ ਹੋ ਚੁੱਕੀ ਹੈ ਤੇ ਉਹ ਸੈਂਟਰ ਹੀ ਹੱਲ ਕਰ ਸਕਦੀ ਹੈ। ਜਿਵੇਂ ਏਅਰਪੋਰਟ ਦੀ ਗੱਲ ਕੀਤੀ, ਜਿੱਥੇ ਵੀ ਗੱਲ ਹੋ ਰਹੀ ਹੈ, ਲਾਅ ਐਂਡ ਦੀ ਸਥਿਤੀ ਨੂੰ ਲੈ ਕੇ ਪ੍ਰੋਟੈਸਟ ਵੀ ਹੋ ਰਹੇ ਨੇ ਸੰਗਰੂਰ ਦੇ ਵਿੱਚ, ਪੂਰੇ ਪੰਜਾਬ 'ਚ। ਤੁਹਾਨੂੰ ਪਤਾ ਹੈ ਬੀਜੇਪੀ ਦੇ ਪ੍ਰਧਾਨ ਫਿਰੋਜ਼ਪੁਰ ਦੇ ਸ਼ਰਮਾ ਸਾਹਿਬ ਸੀਗੇ। ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀਗੀ, ਉਹਨਾਂ ਦਾ ਜਿਹੜਾ ਸਕੱਤਰ ਸੀਗਾ ਉਹ ਫੜਿਆ ਗਿਆ ਸੀਗਾ ਨਸ਼ੇ ਮੰਗਾਉਂਦਾ ਪਾਕਿਸਤਾਨ ਤੋਂ। ਤੇ ਫਿਰ ਬਾਦਲ ਸਾਹਿਬ ਨੇ ਕੀ ਕੀਤਾ, ਸ਼ਰਮਾ ਸਾਹਿਬ ਪ੍ਰਧਾਨ ਜਿਹੜੇ ਬੀਜੇਪੀ ਦੇ ਸੀ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਜਿਹੜਾ ਐਸਐਸਪੀ ਫਿਰੋਜ਼ਪੁਰ ਦਾ ਸੀਗਾ ਹਰਦਿਆਲ ਸਿੰਘ ਮਾਨ, ਹਰਦਿਆਲ ਸਿੰਘ ਮਾਨ ਦਾ ਤਬਾਦਲਾ ਕਰਤਾ ਸੀਗਾ। ਸੋ ਬੀਜੇਪੀ ਤੇ ਬਾਦਲ ਦਰਿਆ ਨੇ ਰਲ ਕੇ 10 ਸਾਲ ਬਹੁਤ ਸਮਗਲਿੰਗ ਪਾਕਿਸਤਾਨ ਤੋਂ ਕਰਾਈ ਹੈ। ਤੇ ਇਹਨਾਂ ਨੇ ਉਹ ਜਿਹੜਾ ਐਸਪੀ ਬਾਰਡਰ ਦੇ ਉੱਤੇ ਗਿਆ ਸੀਗਾ, ਉਹ ਛੁੱਟੀ ਦੇ ਉੱਤੇ ਸੀਗਾ, ਉਹ ਸਰਕਾਰੀ ਗੱਡੀ ਲੈ ਕੇ ਬਾਰਡਰ ਤੇ ਫੜਿਆ ਗਿਆ ਸੀ ਜਦੋਂ ਪਾਕਿਸਤਾਨ ਨੇ ਫੌਜੀ ਹਵਾਈ ਅੱਡੇ ਪਾਕਿਸਤਾਨ ਦੇ ਉੱਤੇ ਹਮਲਾ ਕੀਤਾ ਸੀ। ਪਰ NIA ਨੇ ਉਹ ਐਸਪੀ ਨੂੰ ਚਲਾਨ ਨਹੀਂ ਕੀਤਾ ਤੇ ਉਹਦੇ ਕੋਲੇ ਜਵਾਰੀ ਵੀ ਨਾਲ ਸੀਗਾ ਤੇ ਉਹਦਾ ਲੰਗਰ ਵੀ ਨਾਲ ਸੀਗਾ। ਜਵਾਰੀ ਕਿਉਂ ਲੈ ਕੇ ਗਿਆ ਸੀ ਐਸਪੀ? ਉਹ ਗੁਰਦਾਸਪੁਰ ਤਾਇਨਾਤ ਨਹੀਂ ਸੀ, ਉਹ ਛੁੱਟੀ ਤੇ ਸੀ, ਪਰ ਉਹ ਸਰਕਾਰੀ ਗੱਡੀ ਲੈ ਕੇ ਗਿਆ ਸੀ। ਉਹ NIA ਨੇ ਉਹਦਾ ਚਲਾਨ ਨਹੀਂ ਕੀਤਾ। ਕਿਉਂ ਕਰਕੇ ਇਹ ਸਾਰੇ ਬੀਜੇਪੀ ਤੇ ਬਾਦਲ ਦਲੀਏ ਰਲੇ ਹੋਏ ਸੀਗੇ ਇਸ ਸਮਗਲਿੰਗ ਦੇ ਵਿੱਚ। ਜਿੰਨੇ ਵੀ, ਮੈਂ ਰਿਪੋਰਟ ਲਿਖਤੀ ਤੌਰ ਤੇ ਦਿੱਤੀ ਹੈ ਕਿ ਜਿੰਨੇ ਵੀ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ MLA ਹੈਗੇ ਹੈ, ਇਹਨਾਂ ਦੀ ਤਫਤੀਸ਼ ਹੋਣੀ ਚਾਹੀਦੀ ਹੈ ਕਿ ਇਹਨਾਂ ਦੇ ਕੋਲੇ ਪਹਿਲਾਂ ਕਿੰਨਾ ਧਨ ਸੀਗਾ, 10 ਸਾਲਾਂ ਦੇ ਬਾਅਦ ਇਹਨਾਂ ਦੀ ਸੰਪਤੀ ਕਿੰਨੀ ਵਧੀ ਹੈ। ਇਹ ਲਿਖ ਕੇ ਦਿੱਤਾ ਹੈ। ਜਿਹੜੀ ਆਲ ਪਾਰਟੀ ਮੀਟਿੰਗ ਉਹਨਾਂ ਨੇ ਕਰਾਈ ਸੀ ਚੀਫ ਮਿਨਿਸਟਰ ਚੰਨੀ ਸਾਹਿਬ ਦੇ ਵਿੱਚ ਨੇ, ਉਹਦੇ ਵਿੱਚ ਸਾਡੇ ਭਗਵੰਤ ਜੀ ਵੀ ਹਾਜ਼ਰ ਸੀਗੇ। ਉਹਨਾਂ ਨੇ ਵੀ ਦੇਖਿਆ ਕਿ ਮੈਂ ਦਸਤਾਵੇਜ਼ ਦੇ ਰਿਹਾ ਕਿ ਅਸੀਂ ਪਹਿਲਾਂ ਸਰਕਾਰ ਨੂੰ ਲਿਖਦੇ ਆ ਰਹੇ ਹਾਂ, ਤੇ ਜੇ ਭਗਵੰਤ ਜੀ ਚਾਹੁਣ ਹੁਣ ਉਹ ਸਾਰੇ ਦਸਤਾਵੇਜ਼ ਕਢਾ ਕੇ ਪਤਾ ਲੈ ਸਕਦੇ ਆ ਕਿ ਕਿੰਨੀ ਹੈਰੋਇਨ, ਕਿੰਨਾ ਅਸਲਾ ਉਹਨਾਂ ਦਿਨਾਂ ਦੇ ਵਿੱਚ ਆਇਆ। ਹੁਣ BSF ਨੂੰ ਸਰਕਾਰ ਜ਼ਿਆਦਾ ਪਾਵਰ ਦੇ ਰਹੀ ਹੈ, ਉਹਨਾਂ ਨੂੰ 50 ਕਿਲੋਮੀਟਰ ਅੰਦਰ ਦੀ ਰੱਖਿਆ ਦੀ ਡਿਊਟੀ ਦੇ ਦਿੱਤੀ ਹੈ, ਜਿਹਦਾ ਮਤਲਬ ਹੈ ਕਿ ਬਾਰਡਰ ਦੀ ਸਿਕਿਉਰਿਟੀ ਕਮਜ਼ੋਰ ਹੋ ਗਈ ਹੈ ਔਰ ਇਸ ਕਰਕੇ ਨਸ਼ਾ ਤੇ ਬਰੂਦ ਤੇ ਅਸਲਾ ਬਹੁਤ ਤਾਦਾਦ ਦੇ ਵਿੱਚ ਅੰਦਰ ਆਉਣ ਲੱਗ ਪਿਆ। BSF ਦਾ ਇਲਾਕਾ ਪੰਜਾਬ ਦੇ ਅੰਦਰ ਕਰਨ ਦੇ ਲਈ ਇਹ ਕੀਤਾ ਕਿ ਸਿੱਖਾਂ ਦੇ ਉੱਤੇ ਇਤਬਾਰ ਹੈ ਨਹੀਂਗਾ ਗਵਰਨਮੈਂਟ ਆਫ ਇੰਡੀਆ ਦਾ ਤੇ ਹਿੰਦੂਤਵਾ ਦਾ। ਇਸ ਕਰਕੇ BSF ਦੀ ਜੂਰਿਸਡਿਕਸ਼ਨ ਪੰਜਾਬ ਦੇ ਵਿੱਚ ਜ਼ਿਆਦਾ ਵਧਾ ਦਿੱਤੀ ਗਈ ਹੈ। ਜਿਵੇਂ ਕਸ਼ਮੀਰ ਦੇ ਵਿੱਚ ਕਰ ਰਹੀ ਹੈ ਸਰਕਾਰ, ਉਸੇ ਤਰ੍ਹਾਂ ਇਹਦੀ ਪਲਾਨ ਹੈ ਕਿ ਪੰਜਾਬ ਦੇ ਵਿੱਚ ਵੀ ਅਸੀਂ ਪੂਰਾ ਕਬਜ਼ਾ ਕਸ਼ਮੀਰ ਵਰਗਨ ਕਰਕੇ ਇਹਨੂੰ ਯੂਨੀਅਨ ਟੈਰੀਟਰੀ ਬਣਾ ਕੇ ਚੰਡੀਗੜ੍ਹ ਤੋਂ ਇਹਦੇ ਤੇ ਰਾਜ ਕਰਨਾ।
ਕਿਸ ਤਰ੍ਹਾਂ ਲਾਅ ਐਂਡ ਆਰਡਰ ਦੀ ਸਥਿਤੀ ਕੌਣ ਠੀਕ ਕਰੂਗਾ? ਸਟੇਟ ਕਰੂਗੀ, ਸੈਂਟਰ ਕਰੂਗੀ? ਕਿਉਂਕਿ ਇਹੀ ਪੋਲੀਟੀਕਲ ਮੁੱਦਾ ਬਣ ਚੁੱਕਿਆ ਹੈਗਾ, ਕਿਉਂਕਿ ਲੋਕਾਂ ਦੇ ਵਿੱਚ ਵੀ ਡਰ ਹੈ ਜੇ ਸਿੱਧੂ ਮੂਸੇਵਾਲੇ ਦਾ ਮਰਡਰ ਹੋ ਸਕਦਾ ਹੈਗਾ, ਤਾਂ ਬਾਕੀ ਲੋਕਾਂ ਦੇ ਵਿੱਚ ਡਰ ਹੈ ਵੀ ਕੀ ਸੋਚਦੇ, ਕੀ ਕਰਨਾ ਚਾਹੀਦਾ ਹੈਗਾ। ਇਹਦੇ ਬਾਰੇ ਮੈਂ ਤੁਹਾਨੂੰ ਦਲੀਲ ਦੇ ਨਾਲ ਜਵਾਬ ਦਊਂਗਾ ਕਿ ਤਿਹਾੜ ਜੇਲ੍ਹ ਸਭ ਤੋਂ ਜ਼ਿਆਦਾ ਵੱਡਾ ਸਿਕਿਉਰਿਟੀ ਦਾ ਜੇਲ੍ਹ ਹੈ ਇੰਡੀਆ ਦਾ। ਉਹ ਹੈਗਾ ਗਵਰਨਮੈਂਟ ਆਫ ਇੰਡੀਆ ਦੇ ਥੱਲੇ। ਉੱਥੋਂ ਸਾਰੀ ਇਨਫੋਰਮੇਸ਼ਨ ਆਈਬੀ ਨੂੰ ਮਿਲੀ ਕਿ ਜਿਹੜੇ ਬਿਸ਼ਨੋਈ ਸਾਹਿਬ ਹੈ ਉਹਨਾਂ ਨੇ ਡਾਇਰੈਕਸ਼ਨਸ ਦਿੱਤੇ ਹੈ ਕਿ ਮੂਸੇਵਾਲ ਸਾਹਿਬ ਨੂੰ ਕਤਲ ਕੀਤਾ ਜਾਵੇ। ਆਈਬੀ ਨੇ ਫਿਰ ਪੰਜਾਬ ਸਰਕਾਰ ਨੂੰ ਰਿਪੋਰਟ ਦਿੱਤੀ। ਫਿਰ ਦਿੱਲੀ ਪੁਲਿਸ ਨੇ ਅਲੱਗਾ ਪੰਜਾਬ ਨੂੰ ਰਿਪੋਰਟ ਦਿੱਤੀ ਕਿ ਮੂਸੇਵਾਲ ਸਾਹਿਬ ਦਾ ਕਤਲ ਹੋਣ ਵਾਲਾ ਹੈਗਾ, ਪਰ ਪੰਜਾਬ ਸਰਕਾਰ ਨੇ ਮੂਸੇਵਾਲ ਸਾਹਿਬ ਦੀ ਸਿਕਿਉਰਿਟੀ ਘਟਾਤੀ। ਪਰ ਦੂਜੇ ਪਾਸੇ ਇਹ ਹੈ ਕਿ ਜਦੋਂ ਸੈਂਟਰ ਦੀ ਸਰਕਾਰ ਨੂੰ ਪਤਾ ਲੱਗ ਗਿਆ ਸੀਗਾ ਕਿ ਮੂਸੇਵਾਲ ਸਾਹਿਬ ਦਾ ਕਤਲ ਹੋਣ ਵਾਲਾ ਹੈਗਾ, ਤੇ ਅਮਿਤ ਸ਼ਾਹ ਦੇ ਥੱਲੇ ਹੋਮ ਮਿਨਿਸਟਰੀ ਤੇ ਤਿਹਾੜ ਸਾਰੇ ਆਉਂਦੇ ਹੈ, ਤੇ ਜਿਹੜਾ ਹੋਮ ਸੈਕਟਰੀ ਹੈ ਉਹਦਾ ਨਾਂ ਕੀ ਹੈ, ਇਹ ਭੱਲਾ ਸਾਹਿਬ, ਇਹਨਾਂ ਨੇ ਡਾਇਰੈਕਟ ਐਕਸ਼ਨ ਕਿਉਂ ਨਹੀਂ ਲਿਆ ਤੇ ਕਿਉਂ ਨਹੀਂ ਤਾੜਨਾ ਦਿੱਤੀ ਪੰਜਾਬ ਨੂੰ ਕਿ ਇੱਕਦਮ ਤੁਸੀਂ ਮੂਸੇਵਾਲ ਸਾਹਿਬ ਦੀ ਰੱਖਿਆ ਤੇਜ਼ ਕਰ ਦਿਓ। ਇਹ ਇੱਕ ਸੈਂਟਰ ਸਟੇਟਸ ਨੂੰ ਡਾਇਰੈਕਸ਼ਨ ਦੇ ਸਕਦਾ, ਕਿੰਨੀ ਵਾਰੀ ਦਿੱਤੀ ਹੈ, ਪਰ ਐਤਕੀ ਵਾਰੀ ਇਹ ਭੱਲਾ ਸਾਹਿਬ ਤੇ ਅਮਿਤ ਸ਼ਾਹ ਜੀ ਨੇ ਕਿਉਂ ਨਹੀਂ ਕੀਤੀ? ਇਹ ਦੋਨੋਂ ਗੌਰਮੈਂਟਾਂ ਇਸ ਸਾਜ਼ਿਸ਼ ਦੇ ਵਿੱਚ ਫਸੀਆਂ ਹੋਈਆਂ, ਤੇ ਨਾਲ ਹੀ ਜਿਹੜਾ ਸੰਦੀਪ ਸਿੰਘ ਸਿੱਧੂ ਦਾ ਕਤਲ ਹੋਇਆ ਹੈ ਉਹਦੇ ਵਿੱਚ ਵੀ ਸੈਂਟਰ ਦੀ ਮਰਜ਼ੀ ਤੋਂ ਬਗੈਰ ਇਹ ਸਿੱਧੂ ਸਾਹਿਬ ਦਾ ਕਤਲ ਨਹੀਂ ਸੀ ਹੋ ਸਕਦਾ। ਉਹ ਤਾਂ ਕਹਿੰਦੇ ਕੈਨੇਡਾ ਨਾਲ ਤਾਰ ਜੁੜੇ ਹੋਏ ਨੇ ਜੀ, ਮੰਨ ਲਓ ਉੱਥੇ ਬੈਠੇ ਨੇ ਉਹ ਕਰਵਾਉਂਦੇ ਨਾ, ਜੇ ਕੈਨੇਡਾ ਦੇ ਨਾਲ ਤਾਰ ਜੁੜੀ ਹੋਈ ਹੈ ਇਹਨਾਂ ਨੂੰ ਤਾਂ ਪਤਾ ਹੈਗਾ ਨਾ, ਇਹ ਤਾਂ ਸੁਣਦੇ ਰਹੇ ਹੈ ਨਾ। ਮਤਲਬ ਇਹ ਹੈ ਕਿ ਇਹਨਾਂ ਨੇ ਉਸ ਦਾ ਕਤਲ ਕਿਉਂ ਨਹੀਂ ਸਾਂਭਿਆ? ਮੇਰਾ ਮਤਲਬ ਕਿਉਂ ਨਹੀਂ ਬੰਦ ਕੀਤਾ ਕਿ ਕਤਲ ਨਾ ਹੋਵੇ? ਜਦੋਂ ਇਹਨਾਂ ਦੇ ਕੋਲੇ ਕੈਨੇਡਾ ਦੀ ਵੀ ਇਨਫੋਰਮੇਸ਼ਨ ਸੀਗੀ ਕਿ ਮੂਸੇਵਾਲ ਸਾਹਿਬ ਨੂੰ ਮਾਰ ਦੇਣਾ ਹੈ, ਤਾਂ ਫਿਰ ਇਹਨਾਂ ਨੇ ਕਿਉਂ ਨਹੀਂ ਇੱਥੇ ਐਕਸ਼ਨ ਲਿਆ ਕਿ ਮੂਸੇਵਾਲ ਸਾਹਿਬ ਨੂੰ ਅਸੀਂ ਬਚਾ ਦਈਏ? ਰਾਜਾ ਵੜਿੰਗ ਜਿਸ ਤਰ੍ਹਾਂ ਬਿਆਨ ਦਿੰਦੇ ਨੇ ਜੀ ਤੁਹਾਡੇ ਖਿਲਾਫ ਵੀ ਜਾਂ ਕੋਈ ਚੀਜ਼ ਹੈ, ਤੇ ਉਦੋਂ ਮੂਸੇਵਾਲ ਸਾਹਿਬ ਤੁਹਾਡੇ ਨਾਲ ਬਾਅਦ ਦੇ ਵਿੱਚ ਅਟੈਚ ਹੋ ਚੁੱਕੇ ਸੀ, ਪਰ ਰਾਜਾ ਵੜਿੰਗ ਪਾਰਟੀ ਦੇ ਵਿੱਚ ਆਏ ਸੀ, ਕਾਂਗਰਸ ਦੇ ਵਿੱਚ ਆਏ ਸੀ, ਕਿਵੇਂ ਦੇਖਦੇ ਹੋ? ਪਤਾ ਨਹੀਂ, ਸਾਡੇ ਪੰਜਾਬ ਦੇ ਵਿੱਚ ਕਦੇ ਮਹਾਰਾਜਾ ਸਾਹਿਬ ਆ ਜਾਂਦੇ ਆ, ਕਦੇ ਰਾਜਾ ਸਾਹਿਬ ਆ ਜਾਂਦੇ ਆ ਯਾਰ। ਮੇਰੇ ਉੱਤੇ ਐਵੇਂ ਕੁਛ ਨਾ ਕੁਛ ਕਹਿੰਦੇ ਰਹਿੰਦੇ ਆ। ਇਹ ਹੁਣ ਇਹਨਾਂ ਨੂੰ ਰਾਜਿਆਂ ਨੂੰ ਆਪਾਂ ਕੀ ਕਹਿ ਸਕਦੇ ਆ? ਇੱਧਰ ਜੀ